अस्सलाम वालेकुम नाज़रीन, मैं तुहाडा अपना मेज़बान इमरान साहब। जिस तरह कि साडे मुआशरे दे विच एक बहुत वड्डा अलमिया है। अक्सर घरां दे विचों इह गल्लां सुनन नूं मिलदियां ने कि जी सस नहीं चंगी या नूंह नहीं चंगी, पर साडे कोल एक ऐसी शख्सियत मौजूद है जिहड़ियां कि कल नूंह दा किरदार भी अदा किया जिंदगी च, उन्होंने नूंह बन के भी गुजारिया। अज माशाअल्लाह वो सस दा किरदार अपनी जिंदगी च गुजार रही ने, क्योंकि अपने दो बेटियां की शादी करके वो नूंहां घर च लैके आईयां ने ते अज जिंदगी सस दे अंदाज च गुजार रही ने। ते आओ उन्हां दे कोई नाल सवाल करते हैं कि कल जिहड़ा गुजर गया उन्होंने वो कैसा वेख्या ते जिहड़ा अज मौजूदा वक्त गुजार रही ने उन्होंने किस तरह वेखदे ने। आओ फिर गलबात करिए। जी मैडम, मैं तुहानू यह पूछना चाह रहा सी कि कल इसे घर दे विच तुसीं नूंह बन के आए सो ते अज उसे घर दे विच माशाअल्लाह तुसीं हुण अपणियां दो नूंहां लैके आंदियां ने, बेटे विआह दित्ते ने, अज तुसीं सस दा किरदार अदा कर रहे हो। वो कल दी जिंदगी जिहड़ी गुजर चुकी है ਉਹਨੂੰ ਤੁਸੀਂ किस तरह वेखदे हो ਤੇ ਜਿਹੜੀ ਅੱਜ गुजार रहे हो ਇਹਨੂੰ किस तरह वेखदे हो? पुत मेरी जिंदगी कहदी है, जिंदगी कल भी अजाब च सी, अज भी अजाब च। कल मैं नूंह सी, अज मैं दो नूंहां लैके आई घर च। अच्छा, तो कल भी तुसी अजाब च गुजारी, अज भी अजाब च गुजर रही है। बल्कि हालांकि हुण ते खुशी दी गल है, खुशी होनी चाहिए कि अज तुहाडे घर दे विच दो नूंहां ने तुहाडे कोल, तुसी सस दी जगह ते जिंदगी गुजार रहे हो। कल फिर तुहाडे जिहड़ा वा ओह अजाब च क्यों गुजरिया ते अज क्यों अजाब महसूस कर रहे हो? तो कल जदों मैं नूंह बन गई सी ना इस घर च, हाँ जी, उदों मैनूं सस नहीं चंगी मिली। अच्छा, ਉਹ ਕੀ ਕਹਿੰਦੇ ਸੀ ਤੁਹਾਨੂੰ? ਲੈ ਇੱਧਰ ਨਹੀਂ ਜਾਣਾ, ਉਹ ਨਹੀਂ ਕਰਨਾ, ਜਿਹੜਾ ਕੰਮ ਕਰਦੀ ਸੀ ਰੋਕ ਟੋਕ ਉਹ ਨਹੀਂ ਖਾਣਾ, ਆ ਖਾਣਾ। ਅੱਛਾ, ਤੇ ਜੇ ਅੱਜ ਸੱਸ ਬਣੀ ਆ ਤੇ ਨੌਵਾਂ ਨਹੀਂ ਚੱਜਦੀਆਂ ਮਿਲੀਆਂ। ਨੌਵਾਂ ਤੁਹਾਨੂੰ ਕੀ ਕਹਿੰਦੀਆਂ, ਉਹ ਕਿਉਂ ਨਹੀਂ ਚੱਜਦੀਆਂ ਮਿਲੀਆਂ? ਮਤ ਸਵੇਰ 10 ਵਜੇ ਉੱਠਣਾ, ਸਵੇਰ 10 ਵਜੇ ਸੁੱਤੀਆਂ ਉੱਠਦੀਆਂ ਨੇ ਤੇ ਸਾਡੇ ਜ਼ਮਾਨੇ 'ਚ ਸਾਡੇ ਦੌਰ 'ਚ ਸਵੇਰ 5 ਵਜੇ ਉੱਠਣਾ, ਫਿਰ ਧਾਰਾਂ ਚੋਣੀਆਂ, ਫਿਰ ਗੋਹਾ ਖੋੜਾ ਕਰਨਾ। ਅੱਛਾ, ਗੋਹਾ ਖੂੜਾ ਕਰਨਾ। ਫਿਰ ਉਸ ਤੋਂ ਬਾਅਦ ਜਿਹੜਾ ਮਰੱਬੇ ਰੋਟੀ ਭੇਜਣੀ। ਫਿਰ ਦੁਪਹਿਰ ਇੱਥੋਂ ਕਰਦੇ ਦੁਪਹਿਰ ਦੇ ਆਣਾ, ਦੁਪਹਿਰ ਦਾ ਨਿਬੇੜ ਕੇ ਹਟਣਾ ਤੇ ਸ਼ਾਮ ਤੇ ਫਿਰ ਸਵੇਰ ਟਾਈਮ ਉਹੀ ਰੂਟੀਨ। ਤੇ ਇਹ ਮੈਡਮਾਂ ਅੱਜ ਦੀਆਂ ਸਵੇਰ ਟਾਈਮ 10 ਵਜੇ ਉੱਠਦੀਆਂ ਨੇ। ਅੱਛਾ, ਫਿਰ ਹੋਰ ਕੋਈ ਕੰਮ ਕਰਨ ਨਾ ਕਰਨ, ਇਹ ਨੀ ਪੁੱਛਣਾ ਕਿ ਅੰਮੀ ਤੁਸੀਂ ਕੁਝ ਖਾਣਾ ਪੀਣਾ ਕਿ ਨਹੀਂ, ਨਾ ਬੰਦਿਆਂ ਨੂੰ ਪੁੱਛਣਾ ਨਾ ਮੈਨੂੰ ਪੁੱਛਣਾ। ਉੱਠਦੇ ਪਹਿਲੇ ਦਰਸ਼ਨ ਕਰਨਗੇ ਸ਼ੀਸ਼ੇ ਦੇ। ਅੱਛਾ, ਜਿਵੇਂ ਰਾਤੋਂ ਰਾਤ ਇਹਨਾਂ ਦੇ ਹਾਂ ਨੈਣ ਨਕਸ਼ ਬਦਲ ਜਾਣੇ ਹੁੰਦੇ ਨੇ। ਅੱਛਾ, ਨੈਣ ਨਕਸ਼ ਬਦਲ ਜਾਣੇ। ਤੇ ਇਸ ਤੋਂ ਇਲਾਵਾ ਤੇ ਉਸ ਤੋਂ ਬਾਅਦ ਪੌਣਾ ਘੰਟਾ ਖੜੀਆਂ ਬੁਰਸ਼ ਮਾਰੀ ਜਾਣਗੀਆਂ, ਕਦੇ ਇੱਧਰ ਤੇ ਕਦੇ ਉੱਧਰ, ਦੰਦ ਹੀ ਰਗੜੀ ਜਾਣਗੀਆਂ। ਤੇ ਫਿਰ ਜਿਵੇਂ ਰਾਤ ਟਾਈਮ ਕੱਚਾ ਖੋਤਾ ਖਾਦਾ ਹੁੰਦਾ ਇਹਨਾਂ ਨੇ। ਜੀ ਆਪੇ ਦੱਸ ਇਹਨਾਂ ਨੇ ਡੇਢ ਪੌਣਾ ਘੰਟਾ ਬੁਰਸ਼ ਕਰਨ ਤੇ ਲਾਣਾ, ਉੱਠਣ ਤੇ ਲਾਣਾ, ਤੇ ਉਹ ਰੋਟੀ ਖਾਣਗੀਆਂ ਨਾ ਦੱਸਦੀਆਂ ਨੇ ਨਾ ਪੁੱਛਦੀਆਂ ਨੇ। ਅੱਛਾ, ਦੇਖੋ ਮੈਡਮ, ਉਹ ਵਕਤ ਹੋਰ ਸੀਗਾ, ਅੱਜ ਵਕਤ ਹੋਰ ਹੈ। ਠੀਕ ਹੈ, ਵਕਤ ਦੇ ਨਾਲ ਚੱਲਣਾ ਪੈਂਦਾ ਬੰਦੇ ਨੂੰ। ਹੁਣ ਅਗਰ ਤੁਸੀਂ ਚਾਹੁੰਦੇ ਹੋ ਕਿ ਵੀ ਉਹ ਟਾਈਮ ਹੋਵੇ ਜਦੋਂ ਤੁਸੀਂ ਸਵੇਰ 5 ਵਜੇ ਉੱਠ ਕੇ ਗੋਹਾ ਕੂੜਾ ਕਰਨਾ, ਧਾਰਾਂ ਚੋਣੀਆਂ, ਫਿਰ ਰੋਟੀ ਮਰੱਬੇ ਪਹੁੰਚਾਣੀ, ਸਵੇਰ ਦਾ ਵੀ ਕਰਨਾ, ਉਹ ਸਵੇਰ ਦਾ ਮੁੱਕਦਿਆਂ ਸ਼ਾਮ ਦੁਪਹਿਰ ਹੋ ਜਾਣੀ, ਦੁਪਹਿਰ ਤੋਂ ਸ਼ਾਮ। ਪਰ ਹੁਣ ਵਕਤ ਬਦਲ ਚੁੱਕਿਆ ਵਾ। ਉਦੋਂ ਤੁਸੀਂ ਸਫ਼ਰ ਕਰਦੇ ਹੋਵੋਗੇ, ਉਦੋਂ ਸਭ ਤੋਂ ਵੱਡੀ ਤੁਹਾਡੇ ਲਈ ਟ੍ਰੇਨ ਕਿਹੜੀ ਸ਼ਹਿਰ ਸੀ? ਖੋਤਾ ਰੇੜੀ। ਖੋਤਾ ਰੇੜੀ। ਤੇ ਹੁਣ ਦੇਖੋ ਸਾਡੀ ਡੈਵੋ ਹੁੰਦੀ ਸੀ। ਅੱਛਾ, ਤੇ ਅੱਜ ਕੱਲ ਡੈਵੋ ਮੋਟਰਸਾਈਕਲਾਂ ਨਾਲੇ ਸਾਸਾਂ ਤੇ ਆਪਣੇ ਜ਼ਮਾਨੇ 'ਚ ਤਕਰੀਬਨ ਸਾਲ ਨਹੀਂ ਸੀ ਪੇਕੇ ਜਾਣੀਆਂ ਹੋਣੀਆਂ। ਅੱਛਾ, ਤੇ ਆਹ ਮੈਡਮ ਇੱਧਰੋਂ ਗੱਡੀ ਚੁੱਕੀ ਹਫਤੇ 'ਚ ਦੋ ਵਾਰੀ, ਉੱਧਰ ਪੀ ਕਰਦੀਆਂ, ਉੱਧਰ ਪੀ ਕਰਦੀਆਂ, ਵਾਪਸ ਨਾ ਗਿਆ ਦਾ ਪਤਾ ਤੇ ਨਾ ਆਈਆਂ ਦਾ ਪਤਾ। ਬਲਕਿ ਹਫਤੇ 'ਚ 3 ਵਾਰੀ ਵੀ ਜਾਂਦੀਆਂ ਵਾ। ਅੱਛਾ ਜੀ, ਤੁਸੀਂ ਪੀ ਕਰਦੀਆਂ 3 ਵਾਰੀ ਉੱਧਰ, ਪੀ ਕਰਦੀਆਂ 3 ਵਾਰੀ ਇੱਧਰ। ਤੁਸੀਂ ਕੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ? ਦੱਸ ਕੇ ਤਾਂ ਬੰਦਾ ਜਾਵੇ ਕਮ ਸੇ ਕਮ। ਅੱਛਾ, ਨਾ ਪੁੱਛਦੀਆਂ ਨੇ ਨਾ ਦੱਸਦੀਆਂ ਨੇ, ਹਫਤੇ 'ਚ 3 ਵਾਰੀ, ਤੇ ਅਸੀਂ ਸਾਲ 'ਚ 1 ਵਾਰੀ ਜਾਈਦਾ ਸੀਗਾ। ਦੇਖੋ ਜੀ, ਉਸ ਵੇਲੇ ਟਰਾਂਸਪੋਰਟ ਤੇ ਨਹੀਂ ਨਾ ਹੁੰਦੀ ਸੀਗੀ। ਉਸ ਵੇਲੇ ਆ ਜਾ ਕੇ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੀ ਡੈਵੋ ਉਸ ਟਾਈਮ ਦੇ ਵਿੱਚ ਖੋਤਾ ਰੇੜੀ ਸੀ, ਤੇ ਉਦੋਂ ਉੱਤੇ ਸਫ਼ਰ ਕਰਨਾ ਜਿਹਦਾ ਮਤਲਬ ਕਿ 2 ਘੰਟੇ ਲੱਗ ਜਾਣੇ ਤੁਹਾਨੂੰ, ਜੇ ਕਿਤੇ ਦੂਰ ਦਰਾਜ਼ ਦੇ ਰਹਿਣ ਵਾਲੇ ਸੀਗੇ। ਤੇ ਹੁਣ ਤੇ ਮਾਸ਼ਾਅੱਲਾ ਬਹੁਤ ਜਦੀਦ ਦੌਰ ਹੈ, ਮੋਟਰਸਾਈਕਲ ਤੇ ਬੈਠੇ 5 ਮਿੰਟ ਚੱਲ ਪਈ ਆ। 5 ਮਿੰਟ ਦੇ ਵਿੱਚ ਆਪਣਾ ਉਧਰ ਪਹੁੰਚ ਕੇ ਜਿੱਥੇ ਜਾਣਾ ਹੈ, 5 ਮਿੰਟ 10 ਮਿੰਟ ਲੱਗਦੇ ਵਾਪਸੀ ਦੇ। ਤੇ ਇਹਦੇ ਵਿੱਚ ਤਾਂ ਕੋਈ ਐਡੀ ਰੋਕ ਟੋਕ ਵਾਲੀ ਗੱਲ ਨਹੀਂ ਹੈ। ਮੈਂ ਚਾਹਨਾ ਵਾ ਇਹ ਸਮਝਣਾ ਵਾ ਕਿ ਤੁਹਾਨੂੰ ਅਗਰ ਤੁਹਾਡੀ ਸੱਸ ਰੋਕਦੀ ਟੋਕਦੀ ਸੀ, ਤੁਹਾਨੂੰ ਨਹੀਂ ਰੋਕਣਾ ਟੋਕਣਾ ਚਾਹੀਦਾ। ਇਹਨੂੰ ਅੱਛੇ ਤਰੀਕੇ ਨਾਲ ਵਕਤ ਗੁਜ਼ਾਰਨਾ ਚਾਹੀਦਾ ਵਾ। ਤੁਸੀਂ ਇਹਨੂੰ ਕਿਸ ਤਰ੍ਹਾਂ ਪੁੱਛਣ ਤਾਂ ਸਹੀ, ਉਹ ਵੀ ਪੁੱਛ ਲੈਣਗੀਆਂ ਤੁਹਾਡੇ ਕੋਲੋਂ, ਉਹ ਵੀ ਪੁੱਛ ਲੈਣਗੀਆਂ, ਪਰ ਮੈਂ ਸਮਝਣਾ ਵਾ ਕਿ ਤਬਦੀਲੀ ਆਣੀ ਚਾਹੀਦੀ ਹੈ।
ਮੌਜੂਦਾ ਤੁਸੀਂ ਦੌਰ ਦੇ ਨਾਲ ਚੱਲੋ। ਜਿਸ ਤਰ੍ਹਾਂ ਕਿ ਦੌਰ ਚੇਂਜ ਹੋ ਚੁੱਕਿਆ ਵਾ, ਤੁਸੀਂ ਵੀ ਆਪਣੇ ਆਪ ਨੂੰ ਚੇਂਜ ਕਰੋ। ਤੇ ਉਹ ਤਾਂ ਚੇਂਜ ਕਰ ਲੈਣ ਆਪਣੇ ਆਪ ਨੂੰ। ਉਹ ਚੇਂਜ ਕਿਸ ਤਰ੍ਹਾਂ ਕਰਨ? ਕੀ ਕਰਨ? ਉਹ ਸਵੇਰ 5 ਵਜੇ ਉੱਠਣ। ਹੁਣ ਕਿੰਨੇ ਧਾਰਾਂ ਚੋਣੀਆਂ ਦੱਸੋ? ਕੋਈ ਹੈ ਇੱਥੇ ਮੱਝਾਂ ਸ਼ਹਿਰਾਂ ਦੇ ਵਿੱਚ ਕਿੰਨੇ ਮੱਝਾਂ ਰੱਖੀਆਂ? ਦੁੱਧ ਹੀ ਦੇਣ ਆਉਂਦੇ ਦੁੱਧ, ਪਰ ਦੁੱਧ ਲੈ ਲੈਣ। ਉਹ ਤੇ ਮੇਰਾ ਖਿਆਲ 8-9 ਵਜੇ ਆਉਂਦੇ ਨੇ। 5 ਵਜੇ ਵੀ ਆ ਜਾਂਦੇ ਆ, ਮੈਂ ਫੋਨ ਕਰਕੇ ਬੁਲਾ ਲੂੰਗੀ। ਉਹ ਉੱਠਣ ਤਾਂ ਸਹੀ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਕੱਲ ਜਦੋਂ ਵਕਤ ਤੁਹਾਡਾ ਗੁਜ਼ਰਿਆ, ਜਿਵੇਂ ਤੁਹਾਡੀ ਸੱਸ ਨੇ ਤੁਹਾਨੂੰ ਖਿੱਚ ਕੇ ਰੱਖਿਆ, ਤੁਸੀਂ ਜਾ ਰਹੇ ਕਿ ਅੱਜ ਮੈਂ ਨੂੰਹਾਂ ਨੂੰ ਖਿੱਚ ਕੇ ਰੱਖਾਂ। ਇਸ ਤਰ੍ਹਾਂ ਨਹੀਂ। ਇਹਦੇ ਵਿੱਚ ਦੇਖੋ, ਤੁਸੀਂ ਕਹਿ ਰਹੇ ਕੱਲ ਮੈਨੂੰ ਸੱਸ ਨਹੀਂ ਚੰਗੀ ਮਿਲੀ, ਅੱਜ ਮੈਨੂੰ ਨੂੰਹਾਂ ਨਹੀਂ ਚੰਗੀਆਂ ਮਿਲੀਆਂ। ਇਹਦੇ ਵਿੱਚ ਤੁਸੀਂ ਆਹ ਵੇਖੋ ਕਿ ਗਲਤੀ ਕਿੱਥੇ ਆ, ਕੌਣ ਗਲਤ ਹੈ? ਗਲਤ ਉਹੀ ਗਲਤ ਨੇ। ਅੱਛਾ ਜੀ, ਉਦੋਂ ਸੱਸ ਗਲਤ ਸੀ, ਹੁਣ ਨੂੰਹਾਂ ਗਲਤ ਨੇ। ਤੁਸੀਂ ਆਪਣੇ ਆਪ ਨੂੰ ਨਹੀਂ ਮਹਿਸੂਸ ਕਰਦੇ ਕਿ ਮੈਂ ਕਿੱਥੇ ਗਲਤ ਹਾਂ? ਮੈਂ ਤਾਂ ਬਹੁਤ ਠੀਕ ਹੈ। ਤੂੰ ਮੱਲੇ ਵਾਲੇ ਕੋ ਪੁੱਛਾ, ਅੱਛਾ ਉਹਨਾਂ ਨੂੰ ਪਤਾ ਮੇਰੇ ਬਾਰੇ। ਮੈਂ ਤਾਂ ਨਹੀਂ ਗਲਤ ਹੈਗੀ। ਅੱਛਾ, ਤੇ ਤੁਸੀਂ ਕਹਿੰਦੇ ਕਿ ਤੁਸੀਂ ਗਲਤ ਨਹੀਂ? ਨਹੀਂ, ਮੈਂ ਗਲਤ ਨਹੀਂ। ਦੇਖੋ ਮੈਡਮ, ਮੈਂ ਤੇ ਇਹ ਸਮਝਣਾ ਵਾ ਕਿ ਜੇਕਰ ਬੰਦਾ ਆਪ ਚੰਗਾ ਹੋਵੇ ਨਾ, ਤੇ ਉਹਨੂੰ ਪੂਰੀ ਦੁਨੀਆ, ਪੂਰਾ ਮੁਆਸ਼ਰਾ ਜਿਹੜਾ ਵਾ ਨਾ, ਉਹ ਚੰਗਾ ਨਜ਼ਰ ਆਉਂਦਾ ਵਾ। ਹੁਣ ਮੈਨੂੰ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਇੰਜ ਮਹਿਸੂਸ ਹੋਇਆ ਕਿ ਜਿਵੇਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਕੱਲ ਤੁਹਾਡੀ ਸੱਸ ਨਹੀਂ ਠੀਕ ਸੀ ਤੇ ਅੱਜ ਤੁਹਾਡੀ ਨੂੰਹ ਨਹੀਂ ਠੀਕ। ਅੱਛਾ ਚੱਲ ਤੂੰ ਇਹ ਗੱਲ ਛੱਡ, ਆ ਕੋਟੀ ਕਿੱਥੋਂ ਲਈ ਹੈ? ਮੈਡਮ, ਇਹ ਕੋਟੀ ਨਹੀਂ, ਨੂੰ ਹੁੱਡ ਕਹਿੰਦੇ ਆ। ਹੁੱਡ। ਹੋਰ ਤਾਂ ਤੁਹਾਡੇ ਦੌਰ 'ਚ ਕਹਿੰਦੇ ਆ, ਇਸ ਤਾਂ ਕੋਟੀ ਕਹਿੰਦੇ ਸੀ। ਅੱਛਾ, ਕਿੱਥੋਂ ਤੁਹਾਡੇ ਲਈ ਹੈ? ਇਹ ਜੀ ਮੈਂ ਮਾਰਕੀਟ ਤੋਂ ਲਈ ਹੈ। ਮਾਰਕੀਟ? ਤੂੰ ਵੀ ਪੀਪੀ ਤੇ ਜਾਂਦਾ ਹੋਣਾ ਨਾ। ਪੀਪੀ ਨਹੀਂ ਮੈਡਮ, ਮੈਂ ਮਾਰਕੀਟ ਚੋਂ ਲੈ ਕੇ ਆਇਆ ਵਾਂ। ਅਸੀਂ ਤਾਂ ਸਾਡੇ ਦੌਰ 'ਚ ਚੰਗਾ ਸੀ, ਆਪ ਬਣਾਈ ਦੀਆਂ ਸੀਗੀਆਂ, ਬੁਣਦੀਆਂ ਸੀ ਬਹਿ ਕੇ। ਉਹ 'ਚ ਠੰਡ ਵੀ ਨਹੀਂ ਸੀ ਲੱਗਦੀ। ਤੇ ਇਹ 'ਚ ਵੀ ਨਹੀਂ ਲੱਗਦੀ ਹੈਗੀ, ਇਹ ਵੀ ਇੰਪੋਰਟਡ ਹੈ। ਤੇ ਦੂਸਰੀ ਮੈਂ ਜਿਹੜੀ ਗੱਲ ਪੁੱਛ ਰਿਹਾ ਸੀਗਾ, ਉਹ ਤੇ ਦਫਾ ਮਾਰ ਇਹਨੂੰ। ਮੇਰੀ ਗੱਲ ਸੁਣ ਲਓ। ਪਹਿਲੇ ਪ੍ਰੋਗਰਾਮ ਚੱਲ ਰਿਹਾ ਸਾਡਾ, ਨਾਜ਼ਰੀਨ ਵੇਖ ਰਹੇ ਨੇ, ਇਹਨਾਂ ਨੂੰ ਨਾ ਛੇੜੋ ਤੁਸੀਂ। ਆਰਟੀਫੀਸ਼ੀਅਲ ਫੁੱਲ ਨੇ, ਠੀਕ ਹੈ? ਨਾਜ਼ਰੀਨ, ਆ ਨਕਲੀ ਆ ਕੈਸਰੇ? ਮੈਂ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ। ਮੈਂ ਸਿਰਫ ਤੁਹਾਨੂੰ ਆਹ ਪੁੱਛ ਰਿਹਾ ਸੀਗਾ ਕਿ ਤੁਹਾਡੀ ਗਲਤੀ ਕਿੱਥੇ ਹੈ। ਹੁਣ ਤੁਸੀਂ ਹੱਸੀ ਜਾਣਾ, ਗੱਲ ਹਾਸੇ 'ਚ ਨਾ ਪਾਓ, ਮੈਨੂੰ ਸਹੀ ਤਰ੍ਹਾਂ ਗੱਲ ਦਾ ਜਵਾਬ ਦਿਓ। ਮੈਂ ਇਜਾਜ਼ਤ ਲੈ ਲਾ ਨਾਜ਼ਰੀਨ, ਇਹ ਮੈਡਮ ਕਿਸੇ ਪਾਸੇ ਨਹੀਂ ਆ ਰਹੇ। ਆਪਣੀ ਜਿੱਥੇ ਗਲਤੀ ਇਹਨਾਂ ਦੀ ਨਜ਼ਰ ਆ ਰਹੀ ਹੈ, ਉਸ ਗਲਤੀ ਨੂੰ ਕਲੀਅਰ ਨਹੀਂ ਕਰ ਰਹੇ, ਠੀਕ ਹੈ? ਹਾਲਾਂਕਿ ਇਸ ਤਰ੍ਹਾਂ ਹੀ ਹੁੰਦਾ ਸਾਡੇ ਮੁਆਸ਼ਰੇ ਦੇ ਵਿੱਚ। ਅਸੀਂ ਕਹਿ ਰਹੇ ਹੁੰਦੇ ਆ ਕਿ ਵੀ ਬਾਕੀ ਲੋਕ ਗਲਤ ਨੇ, ਅਸੀਂ ਠੀਕ ਹਾਂ। ਹਾਲਾਂਕਿ ਅਗਰ ਬੰਦਾ ਖੁਦ ਠੀਕ ਹੋਵੇ, ਮੇਰੀ ਨਜ਼ਰ ਦੇ ਵਿੱਚ ਮੈਂ ਠੀਕ ਹਰ ਬੰਦੇ ਦੀ। ਮੈਡਮ, ਮੈਂ ਹੁਣ ਪ੍ਰੋਗਰਾਮ ਤੋਂ ਇਜਾਜ਼ਤ ਲੈ ਰਿਹਾ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਲਿਹਾਜ਼ਾ ਹੁਣ ਇਜਾਜ਼ਤ ਲੈਣੀ ਬਣਦੀ ਹੈ, ਠੀਕ ਹੈ? ਤੇ ਅਸੀਂ ਅਗਰ ਆਪ ਠੀਕ ਹਾਂ ਨਾ, ਤੂੰ ਮੈਨੂੰ ਆ ਦੱਸ ਫੁੱਲ ਮੈਡਮ ਮੈਂ ਇਜਾਜ਼ਤ ਲੈਣਾ ਹੁਣ। ਕਿੱਥੋਂ ਲੈ ਫੁੱਲ? ਸੁੰਗੀ ਜਾਓ ਤੁਸੀਂ, ਇਹ ਮੈਂ ਮਾਰਕੀਟ ਚੋਂ ਲੈ ਕੇ ਆਇਆ ਸੀ। ਮਾਰਕੀਟ ਚੋਂ? ਤੇ ਤੂੰ ਕਮਰੇ 'ਚ ਗੁਲਦਸਤਾ ਲਾ ਲਿਆ। ਉਹ ਗੁਲਦਸਤਾ ਹੀ ਹੈ ਨਾ, ਮੈਂ ਉਗਾਇਆ ਤੇ ਨਹੀਂ ਨਾ, ਮਿੱਟੀ ਪੱਟ ਨਹੀਂ ਕੇ। ਤੇ ਉੱਗਿਆ ਹੋਇਆ ਵਾ, ਫਿਰ ਕਿ ਫੁੱਲ ਕਿਵੇਂ ਆ ਗਏ ਥੇ? ਆਰਟੀਫੀਸ਼ੀਅਲ ਨੇ ਮੈਡਮ, ਆਰਟੀਫੀਸ਼ੀਅਲ। ਦਿਮਾਗ ਖਰਾਬ ਕਰਤਾ ਤੁਸੀਂ ਮੇਰਾ। ਤੋੜ ਕੇ ਕੁੱਟਦੀ ਪਈ? ਨਹੀਂ, ਮੈਨੂੰ ਕੁੱਟਣੀ ਪਈ, ਮੈਨੂੰ ਕੋਈ ਨਹੀਂ ਕੁੱਟਦਾ, ਮੈਂ ਬਾਜ਼ਾਰ ਚੋਂ ਲੈ ਕੇ ਆਇਆ ਹਾਂ। ਜਦੋਂ ਅਸੀਂ ਤੋੜੇ ਸਨ। ਅੱਛਾ ਨਾਜ਼ਰੀਨ, ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮਿਲਾਂਗੇ ਅਗਲੇ ਪ੍ਰੋਗਰਾਮ ਦੇ। ਮਾਮਾ ਤੋੜ ਦਿੰਦਾ। ਰੱਬ ਸੁਣ ਦੇ ਹਵਾਲੇ, ਰੱਬ ਰਾਖਾ।